ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਤੋਂ ਠੀਕ 45 ਸਾਲ ਪਹਿਲਾਂ ਭਾਰਤ ਦੇ ਵਿੱਚ ਇੰਦਰਾ ਗਾਂਧੀ ਵੱਲੋਂ ਜੋ ਐਮਰਜੈਂਸੀ ਲਾਗੂ ਕੀਤੀ ਗਈ ਸੀ। ਸੋ ਇਸ ਦੌਰਾਨ ਜੋ ਸਿੱਖ ਕੌਮ ਦਾ ਜੋ ਰੋਲ ਸੀ ਉਹ ਕੀ ਸੀ ਔਰ ਕਿਸ ਤਰ੍ਹਾਂ RSS ਨੇ ਲੜੀਆਂ ਕੱਢੀਆਂ ਸੀ, ਇਸ ਬਾਰੇ ਆਪਾਂ ਦਰਸ਼ਕ ਨੂੰ ਉਹਨਾਂ ਦੀ ਜ਼ੁਬਾਨੀ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਵੀਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਅੱਜ ਜਿਹੜਾ ਦਿਨ ਹੈ ਉਹਦੇ ਤੇ ਖਾਸ ਤੌਰ ਤੇ ਮੋਦੀ, ਅਮਿਤ ਸ਼ਾਹ ਔਰ ਉਹਨਾਂ ਦੇ ਫਿਰ ਅੱਗੋਂ ਜਿਹੜੇ ਸਾਰੇ ਬੱਚੇ ਜਮਹੂਰੀਆ ਨੇ ਉਹਨਾਂ ਨੇ ਪੂਰਾ ਸੋਸ਼ਲ ਮੀਡੀਆ ਤੇ ਵੀ ਔਰ ਮੁੱਖ ਧਾਰਾ 'ਚ ਵੀ ਇੱਕ ਤੂਫਾਨ ਖੜਾ ਕੀਤਾ ਹੋਇਆ ਕਿ ਠੀਕ 45 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਜਿਹੜਾ ਉਹ ਡਿਕਟੇਟਰਾਨਾ ਅੰਦਾਜ਼ ਦੇ ਵਿੱਚ ਐਮਰਜੈਂਸੀ ਲਗਾਈ, ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ। ਔਰ ਇਹ ਜਿਹੜਾ ਹੁਣ ਕਿਉਂਕਿ ਇਸ ਚੀਨ ਦੇ ਮੁੱਦੇ ਦੇ ਉੱਤੇ ਆਪੋਜੀਸ਼ਨ ਨੇ ਖਾਸ ਤੌਰ ਤੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਵੀ ਐਗਰੈਸਿਵ ਸਟੈਂਸ ਲਿਆ। ਹਾਲਾਂ ਉਹਨਾਂ ਦੀ ਵੀ ਜਿਹੜੀ ਹੈ ਕਮਜ਼ੋਰੀ ਜਾਂ ਪ੍ਰਚਾਰੀ ਜਾ ਰਹੀ ਹੈ। ਪਰ ਹੁਣ ਇੱਕ ਗੱਲ ਜਿਹੜਾ ਉਹਨਾਂ ਨੇ ਕਾਊਂਟਰ ਅਟੈਕ ਕੀਤਾ ਬੀਜੇਪੀ ਦੇ ਪ੍ਰੈਜ਼ੀਡੈਂਟ ਨੱਡੇ ਨੇ ਔਰ ਦੂਜਿਆਂ ਨੇ ਕਿ ਰਾਹੁਲ ਗਾਂਧੀ ਨੇ ਇੱਕ ਫਾਊਂਡੇਸ਼ਨ ਬਣਾਈ ਹੋਈ ਇਹਨਾਂ ਦੇ ਟੱਬਰ ਨੇ, ਰਾਜੀਵ ਗਾਂਧੀ ਫਾਊਂਡੇਸ਼ਨ, ਔਰ ਉਹਨਾਂ ਨੇ ਕਿਹਾ ਕਿ ਜੀ ਪਿਛਲੇ ਪੀਰੀਅਡ ਦੇ ਵਿੱਚ 90 ਲੱਖ ਰੁਪਈਆ ਚੀਨ ਦੀ ਐਮਬੈਸੀ ਔਰ ਚੀਨ ਦੀ ਹਕੂਮਤ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਡੋਨੇਟ ਕੀਤਾ। ਔਰ ਇਹ ਜਿਹੜਾ ਹੁਣ ਚੀਨ ਦੀ ਬੋਲੀ ਇਸ ਲਈ ਬੋਲ ਰਹੇ ਨੇ ਕਿਉਂਕਿ 90 ਲੱਖ ਰੁਪਈਆ ਇਹਨਾਂ ਨੂੰ ਮਿਲਿਆ ਹੋਇਆ। तो 80 तो समझते सी कि भाई ये मोदी एंड कंपनी ये तो है ही ने, अडानी और अमित शाह का मुंडा और ये सारे इन्वॉल्व। पर चीने ਜਿਹੜੇ ਇੰਨੇ ਕੌਨਫੀਡੈਂਸ ਨਾਲ ਗੱਲ ਕਰ ਰਹੇ ਨੇ ਇਹੀ ਨਹੀਂ ਕਿ ਉਹਨਾਂ ਦਾ ਮਿਲਟਰੀ ਮਾਈਟ ਜਾਂ ਅਦਰ ਵੇ ਹੈ, ਉਹਨਾਂ ਨੇ ਇਹਨਾਂ ਸਾਰਿਆਂ ਦੀ ਔਕਾਤ ਹੀ ਦੇਖੀ ਹੋਈ ਹੈ। ਮੈਨੂੰ ਨਹੀਂ ਪਤਾ ਇਹ ਗੱਲ ਕਿੰਨੀ ਠੀਕ ਹੈ, ਪਰ ਜਦੋਂ ਇਸ ਲੈਵਲ ਤੇ ਕਿਸੇ ਨੇ ਇਵਨ ਸੁਪਰੀਮ ਕੋਰਟ 'ਚ ਵੀ ਪਟੀਸ਼ਨ ਕੀਤੀ ਹੈ ਕਿ ਜੀ ਇਨਕੁਆਇਰੀ ਹੋਏ ਇਹਦੀ ਜਾਂ ਇਹ ਹੋ। ਲੇਕਿਨ ਜਿਹੜੀ ਗੱਲ ਅਸੀਂ ਐਮਰਜੈਂਸੀ ਦੇ ਹਵਾਲੇ ਨਾਲ ਕਰ ਰਹੇ ਹਾਂ ਕਿਉਂਕਿ ਹੁਣ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ RSS ਦੀ ਇੱਕ ਗੱਲ ਜਿਹਦੇ ਨਾਲ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਇਹਨਾਂ ਦੇ ਪੈਟਰਨ 90-95 ਸਾਲ ਤੋਂ ਕਿ ਇਹ ਜਿਹੜੀ ਗੱਲ ਦੇ ਵਿੱਚ ਝੂਠੇ ਹੁੰਦੇ ਨੇ ਉਸ ਮੁੱਦੇ ਦੇ ਉੱਤੇ ਹੀ ਬਿਲਕੁਲ ਉਹਦੇ ਬਰਖਸ ਉਲਟ ਜਾ ਕੇ ਸਭ ਤੋਂ ਉੱਚਾ ਜਿਹੜਾ ਜਿਵੇਂ ਹਾਰ ਨੂੰ ਜਿੱਤ 'ਚ ਬਦਲਣਾ। ਔਰ ਇਹ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਜਿਨ੍ਹਾਂ ਨੂੰ ਆਪਣਾ ਸੌਦਾ ਵੇਚ ਰਹੇ ਨੇ ਉਹ ਉੱਲੂ ਨੇ। ਔਰ ਜਿਵੇਂ ਕਿਸੇ ਦੀ ਇੱਕ ਮਿੰਨੀ ਕਹਾਣੀ ਮੈਨੂੰ ਕਿਸੇ ਨੇ ਫਾਰਵਰਡ ਕੀਤੀ, ਉਹਨਾਂ ਨੇ ਕਿਹਾ ਜੀ ਕਿ ਇੱਕ ਦਰਖਤ ਸੀ, ਦਰਖਤ ਦੇ ਉੱਤੇ ਉੱਲੂ ਬਹੁਤ ਆਉਂਦੇ ਸੀ, ਬਹੁਤ ਦਰਖਤ ਵੀ ਅੱਕ ਗਿਆ। ਉਹਨੇ ਕਿਹਾ ਵੀ ਮੈਂ ਕੋਈ ਚੱਜ ਦਾ ਜਿਹੜਾ ਕੋਈ ਪੰਛੀ ਆਉਂਦਾ ਹੀ ਨਹੀਂ ਮੇਰੇ ਤੇ, ਉੱਲੂ ਹੀ ਆਉਂਦੇ ਨੇ। ਤੇ ਉਹਨੇ ਆਪਣੇ ਵੱਲੋਂ ਰੱਬ ਨੂੰ ਕਿਹਾ ਕਿ ਭਾਈ ਨਾ ਉੱਲੂਆਂ ਤੋਂ ਮੇਰੀ ਜਾਨ ਛੁਡਾ। ਉਹਨੇ ਕਿਹਾ ਜੀ ਇੱਕ ਦਿਨ ਫਿਰ ਉਹ ਲੱਕੜਹਾਰਾ ਆਇਆ ਵੁੱਡ ਕਟਰ ਤੇ ਉਹਨੇ ਉਹ ਦਰਖਤ ਹੀ ਕੱਟਤਾ। ਉਹ ਵੀ ਦਰਖਤ ਕਹਿੰਦਾ ਚਲੋ ਮੈਂ ਤਾਂ ਗਿਆ ਹੀ ਹੈ ਪਰ ਮੇਰੀ ਉੱਲੂਆਂ ਤੋਂ ਜਾਨ ਬਚ ਗਈ। ਪਰ ਕਹਿੰਦੇ ਵੀ ਜਾਨ ਕਿੱਥੇ ਬਚਣੀ ਸੀ। ਉਹਨੇ ਲੱਕੜ ਜਿਹੜੀ ਹੈ ਉਸ ਲੱਕੜ ਦੇ ਨਾਲ ਦਰਖਤ ਦੀ ਕੁਰਸੀਆਂ ਬਣਾਈਆਂ ਔਰ ਉਹ ਕੁਰਸੀਆਂ ਪਾਰਲੀਮੈਂਟ ਦੇ ਵਿੱਚ ਭੇਜ ਦਿੱਤੀਆਂ। ਉਹ ਕਹਿੰਦੇ ਵੀ ਅੱਗੇ ਤਾਂ ਉੱਲੂ ਜਿਹੜਾ ਆ ਕੇ ਬਹਿ ਕੇ ਉੱਡ ਜਾਂਦੇ ਸੀ, ਹੁਣ ਉੱਤੇ ਬਹਿੰਦੇ ਹੀ ਉੱਲੂ ਨੇ ਜਿਹੜੇ ਪਾਰਲੀਮੈਂਟ 'ਚ ਬੈਠੇ ਹੋਏ ਨੇ। ਸੋ ਇੱਕ ਮੈਂ ਸਮਝਦਾ ਵੀ ਸਮਾਰਟ ਤਰੀਕਾ ਹੁੰਦਾ ਗੱਲ ਕਹਿਣ ਦਾ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਆਪਣਾ ਨੈਰੇਟਿਵ ਆਪਣਾ ਝੂਠ ਵੇਚਦੇ ਨੇ ਤੇ ਵੇਚਿਆ ਇਵੇਂ ਹੀ ਜਾਂਦਾ ਕਿਉਂਕਿ ਲੈਣ ਵਾਲੇ ਵੀ ਉੱਲੂ ਨੇ। ਔਰ ਉਹਨਾਂ ਨੇ ਔਰ ਸਾਡੇ ਪੰਜਾਬੀ ਦੇ ਕਹਿੰਦੇ ਨੇ ਕਿ ਵੀ ਤੂੰ ਨੇ ਉੱਲੂ ਬਣਾਤਾ ਸਾਰਿਆਂ ਨੂੰ। ਹੁਣ ਵਿਚਾਰੇ ਭਾਵੇਂ ਉੱਲੂ ਕਿੰਨਾ ਕਾ ਉਹਦਾ ਉਹੀ ਉਹਦੇ ਉਹ ਜਿਹੜਾ ਹੈ ਉਹ ਨਜ਼ਰ ਨਹੀਂ ਆਉਂਦਾ ਹੈ, ਉਹਦੀ ਫਿਕਸ ਉਹ ਹੁੰਦੀ ਹੈ ਗੇਜ਼ ਫਰੰਟ ਦੇ ਉੱਤੇ। ਸੋ ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ RSS ਨੇ ਇੰਦਰਾ ਗਾਂਧੀ ਦੇ ਸਾਹਮਣੇ ਸਰੈਂਡਰ ਕੀਤਾ ਡਿਊਰਿੰਗ ਐਮਰਜੈਂਸੀ ਔਰ 2-3 ਚਿੱਠੀਆਂ ਜਿਹੜੀਆਂ ਨੇ ਮਿਸਟਰ ਦਿਓਰਸ ਜਿਹੜਾ ਉਸ ਵੇਲੇ RSS ਦਾ ਪ੍ਰੈਜ਼ੀਡੈਂਟ ਸੀ ਉਹਨੇ ਜੇਲ੍ਹ ਚੋਂ ਲਿਖੀਆਂ ਇੰਦਰਾ ਗਾਂਧੀ ਨੂੰ ਕਿ ਤੂੰ ਬਹੁਤ ਮਹਾਨ ਹੈ, ਸਾਨੂੰ ਤੂੰ ਸਾਡੇ ਬੰਦੇ ਛੱਡ ਦੇ ਜਿੰਨੇ ਫੜੇ ਹੋਏ ਨੇ ਔਰ ਅਸੀਂ ਬਾਹਰ ਨਿਕਲ ਕੇ ਜਿਹੜਾ ਤੇਰਾ 20 ਪੁਆਇੰਟ ਪ੍ਰੋਗਰਾਮ ਹੈ ਉਹਨੂੰ ਵੀ ਇੰਪਲੀਮੈਂਟ ਕਰਾਂਗੇ। ਸੰਜੇ ਗਾਂਧੀ ਦੀ ਵੀ ਤਾਰੀਫ ਕੀਤੀ ਔਰ ਇਹ ਗੱਲ ਕੋਈ ਹੋਰ ਨਹੀਂ ਕਹਿੰਦਾ, ਇਹੀ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੋਗ ਜਿਹੜਾ ਹੁਣ ਵਾਪਸ ਬੀਜੇਪੀ ਦੀ ਟਿਕਟ ਤੇ ਰਾਜ ਸਭਾ 'ਚ ਬੈਠਾ ਸਨ 2000 ਦੇ ਵਿੱਚ ਕਿਉਂਕਿ ਇਹ ਜਨਤਾ ਪਾਰਟੀ 'ਚ ਸੀ ਔਰ ਇਹਨੇ ਬੀਜੇਪੀ ਦੇ ਫਿਰ ਜਿਹੜੇ ਅੰਦਰੂਨੀ ਭੇਤ ਨੇ ਉਹ ਸਾਰੇ ਖੋਲੇ। ਔਰ ਮੈਂ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਖਾਸ ਤੌਰ ਤੇ ਪਾਕਿਸਤਾਨੀ ਵਿਊਅਰਸ ਨੇ ਜਾਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਮੈਂ ਥੋੜੀ ਜਿਹੀ ਬੈਕਗਰਾਉਂਡ ਦੇਣਾ ਚਾਹੁੰਦਾ
ਕਿ ਵੀ ਇਹ ਐਮਰਜੈਂਸੀ ਕੀ ਸੀ, ਕਿਵੇਂ ਸਾਰਾ ਭਾਰਤ, ਔਰ ਜਦੋਂ ਅੱਜ ਅਸੀਂ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ, ਇਸ ਮੀਡੀਆ ਬਾਰੇ ਮੀਡੀਆ ਦਾ ਕੀ ਰੋਲ ਸੀ, ਇਹਨਾਂ ਦਾ ਹੀ ਗੁਰੂ ਘੰਟਾਲ RSS ਦਾ ਔਰ ਰਥ ਯਾਤਰਾ ਦੇ ਨਾਂ ਥੱਲੇ ਨਫ਼ਰਤ ਫੈਲਾਉਣ ਵਾਲੇ ਮੋਦੀ ਦਾ ਕੋਟ ਹੈ ਔਨ ਰੈਕਰਡ। ਉਹਨੇ ਕਿਹਾ ਕਿ ਵੀ ਮੀਡੀਆ ਵਾਸ ਆਸਕਡ ਟੂ ਬੈਂਡ ਬਟ ਦੇ ਸਟਾਰਟਡ ਕ੍ਰੋਲਿੰਗ, ਕਿ ਉਹਨਾਂ ਨੂੰ ਝੁਕਣ ਲਈ ਕਿਹਾ ਗਿਆ ਸੀ, ਉਹ ਰੀਂਗਣ ਲੱਗ ਗਏ। ਮੀਡੀਆ ਤਾਂ ਸਿਫਤਾਂ ਕਰ ਰਿਹਾ ਸੀ ਦਿਨ ਰਾਤ, ਤੋਂ ਬਿਲਕੁਲ ਜਿਹੜਾ ਉਵੇਂ ਹੀ ਜੋ ਸਰਕਾਰ ਚਾਹੁੰਦੀ ਸੀ ਉਹੀ ਛਾਪ ਰਿਹਾ ਸੀ। ਲੇਕਿਨ RSS ਆਪਣਾ ਰੋਲ ਲੁਕੋ ਲੈਂਦਾ ਹੈ ਕਿ ਭਾਈ ਇੱਕ ਸਟੇਜ ਤੇ ਇੰਦਰਾ ਗਾਂਧੀ ਨੇ ਕ੍ਰੈਕਡਾਊਨ ਕੀਤਾ ਔਰ ਬੈਕਗਰਾਉਂਡ ਜ਼ਾਹਰ ਹੈ ਕਿ ਉਹੀ ਇੰਦਰਾ ਗਾਂਧੀ ਜਿਹਨੂੰ 1971 ਦੇ ਵਿੱਚ ਜਿਹੜੀ ਸ਼ਰਾਰਤ ਉੱਥੇ ਮਸ਼ਰਕੀ ਬੰਗਾਲ ਨੂੰ ਤੋੜ ਕੇ ਬੰਗਲਾਦੇਸ਼ ਬਣਾ ਕੇ ਕੀਤੀ, ਔਰ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ ਕਿ ਜੀ ਜਿਵੇਂ ਦੁਰਗਾ ਮਾਤਾ ਨੇ ਰਾਖਸ਼ਾਂ ਦਾ ਐਂਡ ਕੀਤਾ, ਕਿਉਂਕਿ ਮੁਸਲਮਾਨਾਂ ਦੇ ਲਈ RSS ਦੀ ਆਈਡੀਓਲੋਜੀ ਦੇ ਵਿੱਚ ਮਲੇਛ ਔਰ ਰਾਖਸ਼। ਪਰ ਇਹ ਵੀ ਇੱਕ ਦਿਲਚਸਪ ਸਟੱਡੀ ਹੈ ਕਿ ਕਿਵੇਂ ਤੁਸੀਂ ਜਿਹੜੇ ਇਹ ਇਨਵੇਡਰ ਸੀ ਬਾਹਰੋਂ ਆਉਣ ਵਾਲੇ ਆਰੀਅਨ, ਇਹਨਾਂ ਨੇ ਜਦੋਂ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ ਦਰਾਵੜ, ਉਹਨਾਂ ਨੂੰ ਖਦੇੜਿਆ, ਔਰ ਉਹਨਾਂ ਦੀਆਂ ਤੁਸੀਂ ਸਾਰੀਆਂ ਟੈਕਸ ਦੇਖੋਗੇ ਧੋਖੇ ਨਾਲ ਕਿਵੇਂ ਉਹਨਾਂ ਨੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ, ਕਾਬੂ ਕੀਤਾ ਜਾਂ ਉਹਨਾਂ ਨੂੰ ਗੁਲਾਮ ਬਣਾਇਆ। ਜਿਵੇਂ ਇੱਥੇ ਆ ਕੇ ਇਹਨਾਂ ਨੇ ਪਿਲਗ੍ਰਿਮਸ ਔਰ ਉਸ ਤੋਂ ਬਾਅਦ ਦੇ ਯੂਰਪੀਅਨਸ ਨੇ ਇੱਥੋਂ ਦੇ ਨੇਟਿਵ ਅਮਰੀਕਨਸ ਨੂੰ ਜਿਹੜਾ ਉਹ ਸਲੇਵ ਬਣਾਇਆ। ਸੋ ਇਸ ਸਾਰੇ ਪੀਰੀਅਡ 'ਚ ਉਹਨਾਂ ਨੇ ਜਿੰਨੀਆਂ ਇਸ ਕਿਸਮ ਦੀਆਂ ਲੜਾਈਆਂ ਜਿਹਦੇ 'ਚ ਉਹ ਬਹਾਦਰੀ ਨਾਲ ਲੜੇ ਦਰਾਵੜ, ਲੇਕਿਨ ਇਹਨਾਂ ਦੀਆਂ ਕੁਝ ਚਾਲਾਂ, ਇਹਨਾਂ ਦੀਆਂ ਸਾਜ਼ਿਸ਼ਾਂ ਔਰ ਇਹਨਾਂ ਦੇ ਕੋਲ ਬੈਟਰ ਵੈਪਨ ਜਿਹੜੇ ਸੀ, ਉਹਨਾਂ ਦੇ ਥੱਲੇ ਉਹ ਹਾਰਦੇ ਚਲੇ ਗਏ। ਔਰ ਉਹ ਸਾਰੀਆਂ ਲੜਾਈਆਂ ਜਿਹੜੀਆਂ ਬਹੁਤ ਵਾਰ ਮਾਈਥੋਲੋਜੀ ਜਾਂ ਇਤਿਹਾਸ 'ਚ ਕਈ ਵਾਰੀ ਅਸੀਂ ਵੀ ਰੈਫਰੈਂਸ ਦੇ ਤੌਰ ਤੇ ਦੇਵਤੇ ਔਰ ਰਾਖਸ਼ ਇਹ ਟਰਮੀਨੋਲੋਜੀ ਇਸਤੇਮਾਲ ਕਰਦੇ ਹਾਂ। ਜਦੋਂ ਅਸੀਂ ਗਰੋ ਹੁੰਦੇ ਹਾਂ ਸਾਨੂੰ ਵੀ ਲੱਗਦਾ ਹੁੰਦਾ ਰਾਖਸ਼ ਲਫ਼ਜ਼ ਦੇਖ ਕੇ ਕਿ ਭਾਈ ਦੋ ਸਿੰਘ ਹੋਣਗੇ, ਕਾਲੇ ਰੰਗ ਦਾ ਹੋਏਗਾ, ਡਰਾਕਲ ਹੋਏਗਾ। ਹੁਣ ਇਹ ਸਮਝ ਆਇਆ ਕਿ ਭਾਈ ਇਹ ਜਿਹੜੇ ਲੋਕਲ ਵਿਚਾਰੇ ਸੀ ਜਿਨ੍ਹਾਂ ਦੇ ਇਹਨਾਂ ਦੇ ਇਲਾਕੇ ਖੋਏ, ਉਹਨਾਂ ਨੂੰ ਰਾਖਸ਼ ਤੇ ਆਪ, ਕਿਉਂਕਿ ਇਹ ਜਿਹੜੇ ਨੇ ਇਹ ਹਮਲਾਵਰ, ਇਹ ਜੇਤੂ ਰਹੇ, ਆਪ ਦੇਵਤੇ ਬਣ ਗਏ। ਹੁਣ ਇਹੀ ਟਰਮੀਨੋਲੋਜੀ ਦੇਵਤੇ ਔਰ ਰਾਖਸ਼ ਦੀ ਫਿਰ ਮੁਸਲਮਾਨਾਂ ਦੇ ਲਈ ਮਲੇਛ ਜਾਂ ਜਿਹੜਾ ਇਹਨਾਂ ਦੀ ਇੱਕ ਟਰਮੀਨੋਲੋਜੀ ਦੇ ਵਿੱਚ ਜਿਹਨੂੰ ਉਹਨਾਂ ਨੇ ਇੱਕ ਡੈਫੀਨੇਸ਼ਨ ਬਣਾ ਦਿੱਤੀ ਕਿ ਜਿਹੜਾ ਵਿਦਨ ਔਰ ਭਾਰਤ ਦਾ ਨਾਂ ਹੀ ਜਿਹੜਾ ਦੈਵ ਭੂਮੀ ਰੱਖ ਦਿੱਤਾ ਕਿ ਭਾਈ ਇਹ ਦੇਵਤਿਆਂ ਦੀ ਭੂਮੀ ਹੈ, ਕਿਉਂਕਿ ਉਹਦੇ 'ਚ ਆਰੀਅਨ ਬ੍ਰਾਹਮਣ ਜਿਹੜੇ ਨੇ ਕਾਸਟ ਸਿਸਟਮ ਇਹਨਾਂ ਨੇ ਬਣਾਇਆ ਔਰ ਆਪ ਬਹਿ ਗਏ। ਔਰ ਜਿਹੜਾ ਵੀ, ਔਰ ਇਹ ਵੀ ਬਾਈਂਡਿੰਗ ਕਰ ਦਿੱਤਾ ਕਿ ਇਹਨੂੰ ਜਿਹੜਾ ਛੱਡ ਕੇ ਜਾਏਗਾ ਉਹ ਵੀ ਮਲੇਛ ਹੈ, ਇਸ ਲਈ ਜਿਹੜਾ ਸਮੁੰਦਰ ਟੱਪਦਾ ਸੀ ਤਾਂ ਕਿ ਕੋਈ ਫਰੈਸ਼ ਆਈਡੀਆਜ਼ ਨਾਲ ਉਹਨੂੰ ਬਰਾਦਰੀ ਚੋਂ ਕੱਢ ਦਿੰਦੇ ਸੀ। ਔਰ ਜਿਹੜਾ ਕੋਈ ਬਾਹਰੋਂ ਆਉਣ ਵਾਲਾ ਸੀ ਜਾਂ ਬਾਹਰੋਂ ਆ ਕੇ ਜੇ ਸੈਟਲ ਹੋ ਗਿਆ, ਕਿਉਂਕਿ ਕਬੀਲੇ ਤਾਂ ਤੁਰੇ ਰਹਿੰਦੇ ਸੀ, ਉਹਨਾਂ ਨੂੰ ਅਨਾਰੀਆ ਕਹਿੰਦੇ ਸੀ ਕਿ ਇੱਕ ਆਰੀਅਨ ਨੇ ਕੁਲੀਨ ਹਾਈ ਲੈਵਲ ਅਨਾਰੀਆ। ਔਰ ਇਸੇ ਤਰ੍ਹਾਂ ਇਹ ਲਫ਼ਜ਼ ਮਲੇਛ ਜਿਹੜਾ ਹੈ ਇਹ ਡਰਟੀ ਦੇ ਸੈਂਸ ਦੇ ਵਿੱਚ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਕਿ ਬੁੱਧਿਸਟ ਨੂੰ ਮਾਰਨ ਦੇ ਲਈ ਵੀ ਉਹੀ ਦੇਵਤੇ ਔਰ ਰਾਖਸ਼ ਔਰ ਵਿਸ਼ਨੂੰ ਅਵਤਾਰ ਦਾ ਰੂਪ ਕੇ ਭਾਈ ਜਿੰਨੇ ਨਾ ਪੱਖੀ ਲੋਕ ਸੀ ਉਹਨੂੰ ਬੁੱਧ ਨੇ ਇਕੱਠੇ ਕੀਤਾ। ਔਰ ਇਹ ਜਿਹੜਾ ਉਹ ਸ਼ੰਕਰਾ ਹੋਏ ਜਾਂ ਦੂਜੇ ਹੋਏ ਉਹ ਵਿਸ਼ਨੂੰ ਦਾ ਕੰਮ ਕਰ ਰਹੇ ਨੇ। ਔਰ ਸਿੱਖਾਂ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ ਲਈ ਉਹਨਾਂ ਨੇ ਨਵੇਂ ਲਫ਼ਜ਼ ਘੜੇ ਜਿਨ੍ਹਾਂ ਦੇ ਵਿੱਚ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਸੋ ਇਸ ਸਾਰੀ ਟਰਮੀਨੋਲੋਜੀ ਨੂੰ ਸਮਝਣ ਤੋਂ ਬਾਅਦ ਤੁਹਾਨੂੰ ਸਮਝ ਆ ਸਕਦੀ ਹੈ ਕਿ ਜਦੋਂ ਵਾਜਪਾਈ ਨੇ, ਅਟਲ ਬਿਹਾਰੀ ਵਾਜਪਾਈ ਨੇ 1971 ਦੇ ਵਿੱਚ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਨ ਵਾਲੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ, ਤੇ ਇਹਦਾ ਕੀ ਮਤਲਬ ਸੀ ਕਿ ਜਿਵੇਂ ਦੁਰਗਾ ਇਹਨਾਂ ਦੀ ਮਾਈਥੋਲੋਜੀਕਲ ਗੋਡੈਸ ਜਿਹਨੇ ਰਾਖਸ਼ ਇਹਨਾਂ ਨੂੰ ਕਿਹਾ, ਉਹਨਾਂ ਦਾ ਐਂਡ ਕੀਤਾ। ਇਸੇ ਤਰ੍ਹਾਂ ਜਿਹੜਾ ਪਾਕਿਸਤਾਨ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ 72 ਸਾਲ 'ਚ ਇਹਨਾਂ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਨੂੰ, ਤਾਂ ਦੂਰ ਦੀ ਗੱਲ ਮੁਸਲਮਾਨਾਂ ਦੇ ਨੂੰ ਵੀ ਉਹ 1000 ਸਾਲ ਤੋਂ ਉੱਥੇ ਉਹਨਾਂ ਦੇ ਨਾਲ ਰਹਿੰਦੇ ਨੇ। ਹੁਣ ਇਹੀ ਜਿਹੜਾ ਰਵੱਈਆ ਸੀ, ਇੰਦਰਾ ਗਾਂਧੀ ਸੱਚਮੁੱਚ ਹੀ ਦੁਰਗਾ ਵਾਂਗ ਬਿਹੇਵ ਕਰਨ ਲੱਗੀ। ਔਰ ਉਹਨੇ ਜਿਸ ਅੰਦਾਜ਼ ਦੇ ਵਿੱਚ ਓਲਡ ਕਾਂਗਰਸ ਲੀਡਰ ਜਿਹਨੂੰ ਸਿੰਡੀਕੇਟ ਕਹਿੰਦੇ ਸੀ, ਮੁਰਾਰਜੀ ਦੇਸਾਈ, ਨਿਜਲਿੰਗੱਪਾ ਔਰ ਇਹ ਸਾਰੇ ਇਰਰੈਲੇਵੈਂਟ ਕੀਤੇ, ਬੈਂਕ ਨੈਸ਼ਨਲਾਈਜ਼ ਕਰਤੇ, ਸੈਂਟਰਲਾਈਜ਼ ਕਰਤੇ। ਫਿਰ ਉਹਨੇ ਜਿਹੜਾ ਇਹਨਾਂ ਦਾ ਇਕਰਾਰਨਾਮਾ, ਕਿਵੇਂ ਇਕਰਾਰ ਤੋੜਦੇ ਨੇ ਜੋ ਇਹਨਾਂ ਨੇ ਆਰਟੀਕਲ 370 ਦੇ ਨਾਲ ਕੀਤਾ, 1970 ਤੱਕ ਪਹੁੰਚਦੇ ਆ। ਪ੍ਰੀਵੀ ਪਰਸਿਸ
ਜਿਹੜੇ ਐਗਰੀਮੈਂਟ 570 ਦੇ ਕਰੀਬ ਰਿਆਸਤਾਂ ਜਿਨ੍ਹਾਂ ਨੇ ਭਾਰਤ ਦੇ ਨਾਲ ਇਲਹਾਕ ਕੀਤਾ ਸੀ, ਇਹਨਾਂ ਸ਼ਰਤਾਂ ਦੇ ਉੱਤੇ ਵੀ ਸਾਡੀ ਆ ਪਰਸਨਲ ਪ੍ਰਾਪਰਟੀ ਵੀ ਰਹੇਗੀ, ਔਰ ਜਿਹੜੀ ਉਹਨਾਂ ਨੇ ਪ੍ਰਾਪਰਟੀ ਸਰੈਂਡਰ ਕੀਤੀ ਉਹਦੇ ਏਵਜ਼ ਚ ਉਹਨਾਂ ਨੂੰ ਪ੍ਰੀਵੀ ਪਰਸ ਦਿੱਤੇ ਜਾਂਦੇ ਸੀ ਕਿ ਇੰਨਾ ਤੁਹਾਨੂੰ ਸਾਲਾਨਾ ਅਮਾਉਂਟ ਹੋਏਗਾ। ਇੰਦਰਾ ਗਾਂਧੀ ਨੇ ਆਰਡੀਨੈਂਸ ਲਿਆ ਕੇ ਉਹ ਖਤਮ ਕਰ ਦਿੱਤੇ। ਉਹ ਸੁਪਰੀਮ ਕੋਰਟ 'ਚ ਗਏ ਕਿਉਂਕਿ ਉਹ ਵੀ ਕਨਸਟੀਟਿਊਸ਼ਨ ਦਾ ਹਿੱਸਾ ਸੀ। ਸੁਪਰੀਮ ਕੋਰਟ ਨੇ ਕਿਹਾ ਵੀ ਅਨਕਨਸਟੀਟਿਊਸ਼ਨਲ ਕੀਤਾ ਹੈ। ਇੰਦਰਾ ਗਾਂਧੀ ਨੇ ਕਨਸਟੀਟਿਊਸ਼ਨ ਅਮੈਂਡ ਕਰਤਾ, ਉਹਨਾਂ ਨੇ ਕਿਹਾ ਜੀ ਹੁਣ ਲਓ। ਸੋ ਉਹ ਸਾਰੇ ਵੀ ਜਿਹੜੇ ਨੇ ਉਹਨਾਂ ਦੇ ਜਿਹਨੂੰ ਪ੍ਰੀਵੀ ਪ੍ਰਿਵਿਲੇਜ ਕਹਿੰਦੇ ਸੀ, ਪ੍ਰੀਵੀ ਪਰਸ ਵੀ ਕਹਿੰਦੇ ਸੀ, ਉਹ ਖਤਮ ਕਰ ਦਿੱਤਾ। ਹੁਣ ਇਹਦੇ ਬਾਵਜੂਦ ਔਰ ਨਾਰਾ ਜਿਹੜਾ ਇੰਦਰਾ ਗਾਂਧੀ ਨੇ ਜਿੱਤਣ ਦੇ ਲਈ ਲਾਇਆ, ਗਰੀਬੀ ਹਟਾਓ, ਪਰ ਓਵਰ ਏ ਪੀਰੀਅਡ ਆਫ ਟਾਈਮ ਗਰੀਬੀ ਕਿੱਥੋਂ ਹਟਾਣੀ ਸੀ? ਫਰਾਡ ਸਿਸਟਮ ਹੈ ਸਾਰਾ। ਲੋਕਾਂ ਦੇ ਵਿੱਚ ਬੇਚੈਨੀ ਵੱਧਦੀ ਚਲੀ ਗਈ, ਸਟੂਡੈਂਟਸ ਦੀਆਂ ਮੂਵਮੈਂਟਸ ਖੜੀਆਂ ਹੋ ਗਈਆਂ, ਗੁਜਰਾਤ ਦੇ ਵਿੱਚ ਆ ਗਈ, ਬਿਹਾਰ ਦੇ ਵਿੱਚ ਮੂਵਮੈਂਟ, ਜਿਸ ਨੂੰ ਜੈ ਪ੍ਰਕਾਸ਼ ਨਾਰਾਇਣ ਨੇ ਕਿਹਾ ਕਿ ਭਾਈ ਇਹ ਕਰਪਟ ਸਿਸਟਮ, ਇੰਦਰਾ ਗਾਂਧੀ ਨੇ ਜੋ ਹਾਲ ਬਣਾ ਦਿੱਤਾ ਕਿ ਕਿਸੇ ਦੀ ਆਵਾਜ਼ ਹੀ ਨਹੀਂ ਰਹੀ। ਉਦੋਂ ਅਕਸਰ ਇਹ ਕਿਹਾ ਜਾਂਦਾ ਸੀ ਕਿ ਮੰਤਰੀ ਕੋਈ ਹੈ, ਉਹ ਇੰਦਰਾ ਗਾਂਧੀ ਹੈ, ਬਾਕੀ ਸਾਰੇ ਸੰਤਰੀ ਨੇ। ਸੋ ਉਸ ਹਾਲਾਤ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ 1974 ਦੇ ਵਿੱਚ ਜਿਹੜਾ ਰਾਜ ਨਾਰਾਇਣ ਉੱਥੋਂ ਸੀ, ਉਹਨੇ ਇੰਦਰਾ ਗਾਂਧੀ ਦੀ ਇਲੈਕਸ਼ਨ ਨੂੰ ਚੈਲੰਜ ਕੀਤਾ ਕਿ ਵੀ ਇਹ ਕਰਪਟ ਪ੍ਰੈਕਟਿਸਿਸ ਕੀਤੀਆਂ ਨੇ ਇਹਨੇ ਜਿੱਤਣ ਲਈ। ਉਹਨੇ ਇਲਾਹਾਬਾਦ ਹਾਈ ਕੋਰਟ ਦਾ ਜਸਟਿਸ ਸਿਨਹਾ, ਉਹਨੇ ਉਹਦੀ ਇਲੈਕਸ਼ਨ ਨਾਲ ਐਂਡ ਵਾਇਡ ਕਰਤੀ ਕਿ ਭਾਈ ਇਹ ਖਾਰਜ। ਭਾਰਤ ਪ੍ਰੋਟੈਸਟ ਸ਼ੁਰੂ ਹੋ ਗਏ ਕਿ ਵੀ ਰਿਜ਼ਾਈਨ ਕਰ। ਉਹ ਸੁਪਰੀਮ ਕੋਰਟ 'ਚ ਚਲੀ ਗਈ ਔਰ ਇਨ ਦਾ ਮੀਨ ਟਾਈਮ ਸੁਪਰੀਮ ਕੋਰਟ ਤੇ ਪਹਿਲਾਂ ਹੀ ਕਾਬੂ ਕੀਤਾ ਹੋਇਆ ਸੀ, ਆਪਣੇ ਜੱਜ ਲਾਏ ਹੋਏ ਸੀ। ਉਹਨਾਂ ਨੇ ਇੰਦਰਾ ਗਾਂਧੀ ਨੂੰ ਬਹਾਲ ਕਰ ਦਿੱਤਾ, ਲੇਕਿਨ ਉਹਨੇ ਨਾ ਅਸਤੀਫਾ ਦਿੱਤਾ ਤੇ ਉਹਨੇ ਇਹ ਸੋਚਿਆ ਅਲਟੀਮੇਟਲੀ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਇਹਨੂੰ ਇਸ ਵੇਰਵੇ ਨਾਲ ਇਸ ਤਰ੍ਹਾਂ ਹੀ ਡਿਸਕਸ ਕਰ ਰਿਹਾ ਕਿ ਜਦੋਂ ਜੂਨ 84 ਦੇ ਘੱਲੂਘਾਰੇ ਦੀ ਗੱਲ ਹੁੰਦੀ ਹੈ ਤੇ ਇਸ ਦੀਆਂ ਜੜ੍ਹਾਂ ਸਿਰਫ ਇਹ ਨਹੀਂ ਕਿ ਸੰਤ ਭਿੰਡਰਾਂ ਵਾਲੇ ਉੱਪਰ ਕੇ ਆ ਗਏ ਔਰ ਉਹਨਾਂ ਦੇ ਲਈ ਉਹ ਚੈਨ ਨਹੀਂ, ਇਹਦੀਆਂ ਜੜ੍ਹਾਂ ਵੀ ਐਮਰਜੈਂਸੀ ਦੇ ਵਿੱਚ ਜਾ ਕੇ ਲੱਗਦੀਆਂ ਕਿ ਇੰਦਰਾ ਗਾਂਧੀ ਨੇ ਕਿਉਂ ਸਿੱਖਾਂ ਨੂੰ ਸਜ਼ਾ ਦੇਣ ਦਾ ਫੈਸਲਾ ਰਸ਼ੀਅਨ ਖੁਫੀਆ ਏਜੰਸੀ KGB, ਇਜ਼ਰਾਈਲ ਦੀ ਏਜੰਸੀ ਮੋਸਾਦ, ਭਾਰਤ ਦੀ ਏਜੰਸੀ ਰਾਅ ਜਿਹਨੇ ਥਰਡ ਏਜੰਸੀ ਕ੍ਰੀਏਟ ਕੀਤੀ ਹੈ, ਕਿਉਂ ਕੀਤਾ? ਹੁਣ ਇਹ ਉਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਗਿਆਨੀ ਜ਼ੈਲ ਸਿੰਘ 1971 ਚੀਫ ਮਿਨਿਸਟਰ ਬਣਿਆ, ਕਾਂਗਰਸ ਦੀ ਹਕੂਮਤ ਸੀ। ਜਦੋਂ ਭਾਰਤ ਭਰ ਚ ਇੰਦਰਾ ਗਾਂਧੀ ਦੇ ਖਿਲਾਫ ਇੱਕ ਵਾਵੇਲਾ ਖੜਾ ਹੋ ਗਿਆ, ਚਾਰ ਚੁਫੇਰੇ, ਵਾਇਲੈਂਸ ਵੀ ਥੋੜੀ ਬਹੁਤ ਹੋਣ ਲੱਗ ਗਈ, ਸਟੂਡੈਂਟਸ ਵੀ ਨਿਕਲੇ ਔਰ ਇਹ ਫਿਰ ਜਿਹੜੇ ਉਹਦੇ KGB ਦੇ ਔਰ ਰਾਹ ਦੇ ਐਡਵਾਈਜ਼ਰ ਸੀ ਔਰ ਇਹਦੀ ਇਨਰ ਕਿਚਨ ਕੈਬਨਿਟ ਜਿਹਦੇ ਚ SS ਰੇ, ਬੰਗਾਲ ਦਾ ਚੀਫ ਮਿਨਿਸਟਰ ਔਰ ਇਹ ਸਾਰੇ ਲੋਕ ਸੀ, ਉਹਨਾਂ ਦੀ ਰਾਏ ਸੀ ਕਿ ਭਾਈ ਇੱਥੇ ਕਿਸੇ ਨੇ ਨਹੀਂ ਕੁਸਕਣਾ, ਸਭ ਖਤਮ ਕਰੋ, ਸਿਵਲ ਲਿਬਰਟੀਜ਼, ਕਨਸਟੀਟਿਊਸ਼ਨ ਦੀਆਂ ਸਿਵਲ ਲਿਬਰਟੀਜ਼ ਪ੍ਰੋਵੀਜ਼ਨ ਸਸਪੈਂਡ ਕਰੋ, ਰੂਲ ਆਫ ਐਮਰਜੈਂਸੀ, ਸਾਰੀਆਂ ਪਾਵਰਸ ਇੰਦਰਾ ਗਾਂਧੀ ਨੇ ਲੈ ਲਈਆਂ ਔਰ ਇਹਨਾਂ ਦੀ ਆਪੋਜੀਸ਼ਨ ਦੇ ਜਿੰਨੇ ਵੀ ਸੀ ਅੱਡ ਜੈ ਪ੍ਰਕਾਸ਼ ਨਾਰਾਇਣ ਸਮੇਤ ਇਹ ਸਾਰੇ ਚੰਦਰ ਸ਼ੇਖਰ ਔਰ ਇਹ ਉਹ ਚੁੱਕੇ ਅੰਦਰ ਦੇ ਦਿੱਤੇ ਔਰ ਭਾਰਤ ਸਾਰਾ ਸੁਸਰੀ ਵਾਂਗ ਸੌਂ ਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਹਕੂਮਤ ਸੀ ਗਿਆਨੀ ਜ਼ੈਲ ਸਿੰਘ ਦੀ, ਉਹ ਸਿੱਖ ਸਾਈਕੀ ਨੂੰ ਸਮਝਦਾ ਸੀ। ਪੰਜਾਬ ਦੇ ਵਿੱਚ ਕੋਈ ਗ੍ਰਿਫਤਾਰੀ ਉਹਨੇ ਨਹੀਂ ਕੀਤੀ, ਉਹਨੂੰ ਲੱਗਾ ਕਿ ਵੀ ਇਹਨਾਂ ਨੂੰ ਸਿੱਖਾਂ ਨੂੰ ਕਾਹਨੂੰ ਭੜਕਾਣਾ, ਅਕਾਲੀਆਂ ਨੂੰ, ਕਿਉਂਕਿ ਅਕਾਲੀ ਦਾ ਮਤਲਬ ਇੱਕ ਰੈਵੋਲੂਸ਼ਨਰੀ ਹੁੰਦਾ ਸੀ। ਹੁਣ ਤਾਂ ਇਹਨਾਂ ਨੇ ਬਦਨਾਮ ਕਰਕੇ ਬਾਦਲ ਕਿਆ ਨੇ ਔਰ ਜਿਸ ਲੈਵਲ ਤੇ ਲੈ ਗਏ ਨੇ, ਪਰ ਅਦਰਵਾਈਜ਼ ਅਕਾਲੀ ਦਲ ਦੀ ਇੱਕ ਗਲੋਰੀਅਸ ਹਿਸਟਰੀ ਹੈ। ਮਹੰਤਾਂ ਤੋਂ ਗੁਰਦੁਆਰੇ ਛਡਾਏ, ਪੰਜਾਬੀ ਸੂਬਾ ਮੂਵਮੈਂਟ ਦੇ ਨਾਲ ਪੰਜਾਬੀ ਸੂਬਾ ਲਿਆ। ਹੁਣ ਇਹ ਉਹ ਟੈਸਟਿੰਗ ਪੀਰੀਅਡ ਸੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਔਰ ਅਕਾਲੀ ਲੀਡਰ ਇਕੱਠੇ ਹੋਏ, ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਰਾ ਸਾਡਾ ਦੇਸ਼ ਇਨ ਚੇਂਜ ਕਰ ਦਿੱਤਾ ਹੈ ਔਰ ਦੂਜਾ ਤੇ ਅਸੀਂ ਸਿੱਖ ਹੈ, ਧੱਕੇ ਦੇ ਖਿਲਾਫ ਬੋਲਣਾ ਸਾਡੇ ਹਿੱਸੇ ਆਇਆ ਕਿ ਇਹਦੇ ਤੇ ਕੁਝ ਕਰੀਏ ਔਰ ਫੈਸਲਾ ਹੋਇਆ ਕਿ ਜੀ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਜਾਏ। ਹੁਣ ਅਸੀਂ ਕਈ ਵਾਰੀ ਮਿਸਡ ਓਪਰਚੁਨਿਟੀਜ਼ ਵੀ ਇਹਦੇ ਚ ਤੁਸੀਂ ਦੇਖਦੇ ਹੋ, ਪਰ ਜਦੋਂ ਤੁਸੀਂ ਲੌਂਗ ਟਰਮ ਆਪਣੀ ਡਿਊਟੀ ਦੇਖਦੇ ਹੋ ਫੇਥ ਦੀ, ਫਿਰ ਸਾਨੂੰ ਲੱਗਦਾ ਹੁਣ ਇੰਦਰਾ ਗਾਂਧੀ ਨੂੰ ਵੀ ਪਤਾ ਸੀ ਕਿ ਵੀ ਜੇ ਸਿੱਖ ਖਲੋ ਗਏ ਤਾਂ ਬਾਕੀ ਜਿਹੜੇ ਸੁਸਰੀ ਵਾਂਗ ਸੁੱਤੇ ਨੇ ਉਹਨਾਂ ਚੋਂ ਵੀ ਮਾੜੀ ਮੋਟੀ ਕੋਈ ਹਿਲਜੁਲ ਹੋਏਗੀ। ਇਹ ਉਹ ਪੀਰੀਅਡ ਸੀ ਜਿਹੜੀਆਂ ਹੁਣ ਚੀਜ਼ਾਂ ਔਨ ਰੈਕਡ ਵੀ ਆਈਆਂ ਕਿ ਕਿਵੇਂ ਇੰਦਰਾ ਗਾਂਧੀ ਨੇ ਆਪਣੇ ਵਿਚੋਲੇ ਭੇਜੇ। ਉਹਨਾਂ ਨੇ ਕਿਹਾ ਵੀ ਚੰਡੀਗੜ੍ਹ ਵੀ ਲੈ ਲਓ, ਪਾਣੀ ਵੀ ਤੁਹਾਡਾ, ਜਿੰਨੀ ਟੈਰੀਟਰੀ ਹੈ ਉਹ ਵੀ ਤੁਹਾਡੇ, ਤੁਸੀਂ ਆਟੋਨੋਮਸ ਪੰਜਾਬ, ਸਿਰਫ ਇੰਡੀਆ ਨਾਲ 2-3 ਸ਼ਰਤਾਂ ਰੱਖੋ, ਡਿਫੈਂਸ, ਫੋਰਨ ਅਫੇਅਰਸ, ਦੂਜਾ ਔਰ ਦਿੱਲੀ 'ਚ ਮੇਰੀ ਹਮਾਇਤ ਕਰੋ ਹਾਲ ਦੀ ਘੜੀ,
बाकी ਤੁਹਾਨੂੰ ਤੁਸੀਂ ਇਹ ਨਾ ਸ਼ੁਰੂ ਕਰੋ ਜੀ। ਜ਼ਾਹਰ ਹੈ ਇੱਕ ਦੋ ਲੀਡਰ ਜਿਨ੍ਹਾਂ ਦੇ ਨਾਮ ਮੈਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਮੌਕਾ ਹੈ, ਅਸੀਂ ਅੱਗੇ ਵੀ 47 ਚ ਮੌਕਾ ਗਵਾਇਆ ਹੈ ਔਰ ਇਹ ਮੁਸ਼ਕਲ ਮੁਸੀਬਤ ਦੇ ਵੇਲੇ ਹੀ ਜਿਹੜਾ ਕੋਈ ਤੁਹਾਨੂੰ ਕੰਸੈਸ਼ਨ ਦਿੰਦਾ ਹੈ ਤਾਂ ਤੁਸੀਂ ਰਾਜ ਤੱਕ ਪਹੁੰਚਦੇ ਹੋ, ਉਹਨੂੰ ਅਵੇਲ ਕਰ ਲਓ ਵੀ ਬਾਕੀਆਂ ਤੋਂ ਤੁਸੀਂ ਕੀ ਲੈਣਾ, ਤੁਸੀਂ ਆਪਣਾ ਦੇਖੋ ਕਿ ਵੀ ਤੁਹਾਡਾ ਕੀ ਹੈ। ਲੇਕਿਨ ਜਿਹੜੀ ਫਿਰ ਉਹ ਸਾਡੀ ਧੱਕੇ ਖਿਲਾਫ ਖੋਲ੍ਹਣ ਵਾਲੀ ਆਵਾਜ਼ ਨੇ ਉਹ ਡੋਮੀਨੇਟ ਕੀਤੀ ਕਿ ਵੀ ਨਹੀਂ ਸਾਨੂੰ ਜਿਹੜਾ ਇਹ ਕਰਨਾ ਚਾਹੀਦਾ। ਸੋ ਮੁੱਕਦੀ ਗੱਲ ਕਿ ਅਕਾਲੀਆਂ ਨੇ ਇਹ ਐਮਰਜੈਂਸੀ ਜਿਹੜੀ ਹੈ 25 ਜੂਨ 1975 ਨੂੰ ਲੱਗਦੀ ਹੈ ਔਰ ਜੁਲਾਈ ਦੇ ਵਿੱਚ ਅਕਾਲੀ ਜਿਹੜੇ ਨੇ ਅਕਾਲ ਤਖਤ ਤੇ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾ ਦਿੰਦੇ ਨੇ ਔਰ ਉਹ ਮੋਰਚਾ 21 ਮਹੀਨੇ ਐਮਰਜੈਂਸੀ ਚੱਲੀ ਔਰ 21 ਮਹੀਨੇ ਰੋਜ਼ਾਨਾ ਜਿਹੜੇ ਅਕਾਲੀ ਜਥੇ ਨੇ 1500 ਔਰ ਲਗਭਗ ਜਦੋਂ ਤੱਕ ਇਹ ਮੋਰਚਾ ਖਤਮ ਉਦੋਂ ਹੋਇਆ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਕੀਤੀ 40,000 ਤੋਂ ਜ਼ਿਆਦਾ ਸਿੱਖਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਇਹ ਠੀਕ ਹੈ ਵੀ ਉਸ ਤੋਂ ਬਾਅਦ ਜਦੋਂ ਟੁੱਟੀ ਫਿਰ ਇਲੈਕਸ਼ਨਾਂ ਹੋਈਆਂ ਇੰਦਰਾ ਗਾਂਧੀ ਹਾਰੀ ਤੇ ਇੱਕ ਤੋਂ ਬਾਅਦ ਇੱਕ ਲੀਡਰ ਮੁਰਾਰਜੀ ਦੇਸਾਈ ਚੰਦਰ ਸ਼ੇਖਰ ਸਾਰੇ ਮਿਨਿਸਟਰ ਉਹ ਅੰਮ੍ਰਿਤਸਰ ਹੈ 20 ਲਾਈਨ ਬਣਾ ਕੇ ਆ ਕੇ 400 ਸਾਲਾ ਸੀ ਅੰਮ੍ਰਿਤਸਰ ਸ਼ਹਿਰ ਦਾ ਸ਼ੁਕਰੀਆ ਅਦਾ ਕਰਦੇ ਸੀ ਕਿ ਜੀ ਸਿੱਖਾਂ ਨੇ ਹੀ ਸਾਡੀ ਜਾਨ ਛੁਡਾਈ ਹੈ ਔਰ ਅਸੀਂ ਹਮੇਸ਼ਾ ਇਸ ਕੌਮ ਦੇ ਸ਼ੁਕਰਗੁਜ਼ਾਰ ਰਵਾਂਗੇ। ਇਹ ਹੁਣ ਇੰਦਰਾ ਗਾਂਧੀ ਜਾਂ KGB ਜਾਂ ਰਾਓ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੱਲ ਨੂੰ ਇਹਨਾਂ ਸਾਰਿਆਂ ਨੂੰ ਜੇ ਫਲੈਟ ਕਰਨਾ ਹੈ ਤੇ ਆਹ ਇੱਕ ਕੌਮ ਹੈ ਜਿਹਨੇ ਖਲੋਣਾ ਪਹਿਲਾਂ ਇਹਨਾਂ ਨੂੰ ਸਬਕ ਸਿਖਾਓ। तो ਜਿਹੜੀ ਹਕੂਮਤ ਬਣੀ ਉਸ ਤੋਂ ਬਾਅਦ ਉਹ ਐਮਰਜੈਂਸੀ ਚ ਜ਼ਿਆਦਤੀਆਂ ਹੋਈਆਂ ਸੰਜੇ ਗਾਂਧੀ ਪਾਵਰ ਚ ਆਇਆ ਕਿਵੇਂ ਤੁਰਕਮਾਨ ਗੇਟ ਦਿੱਲੀ ਚ ਮੁਸਲਮਾਨਾਂ ਦੀ ਬਰਬਾਦੀ ਕੀਤੀ ਗਈ ਜ਼ਬਰਦਸਤੀ ਨਾਸ਼ਬੰਦੀ ਆਪਰੇਸ਼ਨ ਕੀਤੇ ਗਏ ਧੱਕੇਸ਼ਾਹੀ ਸਿਖਰ ਦੇ ਉੱਤੇ ਸੀ। ਲੇਕਿਨ ਇਸ ਸਾਰੇ ਚੋਂ ਉਹਨਾਂ ਨੇ ਕਨਕਲੂਡ ਕਰ ਲਿਆ ਕਿ ਸਿੱਖਾਂ ਨੂੰ ਸਬਕ ਸਿਖਾਣਾ ਹੈ। ਮੁਰਾਰਜੀ ਦੇਸਾਈ ਦੇ ਥੱਲੇ ਹਕੂਮਤ ਬਣੀ ਚੂੰ ਦਾ ਮਰੱਬਾ ਸੀ ਸਾਰਾ ਬਹੁਤੀ ਦੇਰ ਨਹੀਂ ਚੱਲੀ ਆਲਟਰਨੇਟ ਪਾਰਲੀਮੈਂਟ ਭੰਗ ਹੋਈ ਕੁਝ ਟਾਈਮ ਬਾਅਦ ਜਦੋਂ ਦੁਬਾਰਾ ਚੋਣਾਂ ਹੋਈਆਂ ਤੇ ਇੰਦਰਾ ਗਾਂਧੀ ਜਿਹੜੀ ਹੈ ਉਹ ਫਿਰ ਪਾਵਰ ਚ ਆ ਗਈ 1980 ਤੱਕ ਪਹੁੰਚਦੇ ਆ ਔਰ ਉਦੋਂ ਤੋਂ ਹੀ ਜੋ ਜੂਨ 84 ਚ ਹੁੰਦਾ ਹੈ ਇਹ ਉਦੋਂ ਤੋਂ ਹੀ ਜਦੋਂ ਹੁਣ ਸਾਨੂੰ ਪਤਾ ਹੈ ਵੀ 81 82 ਚ ਕੀ ਪਲਾਨ ਕੀਤਾ ਔਰ ਬਾਅਦ ਚ ਕੀ ਹੋਇਆ ਇਹ ਸਿੱਖਾਂ ਨੂੰ ਇਸ ਦੀ ਸਜ਼ਾ ਦਿੱਤੀ ਗਈ ਸਾਰੀ ਕੌਮ ਨੂੰ ਕਿਉਂਕਿ ਜਦੋਂ ਇਹ ਕਿਹਾ ਜਾਂਦਾ ਸੀ ਵੀ ਆਹੀ ਅਕਾਲ ਤਖਤ ਹੈ ਜਿੱਥੋਂ ਮੋਰਚੇ ਲਾਉਂਦੇ ਨੇ ਬੜਾ ਮਾਣ ਕਰਦੇ ਨੇ ਜੀ ਅਸੀਂ ਇੱਥੋਂ ਹੀ ਅੰਗਰੇਜ਼ਾਂ ਨੂੰ ਚੈਲੰਜ ਕੀਤਾ ਇੱਥੋਂ ਹੀ ਅਸੀਂ 18ਵੀਂ ਸਦੀ ਚ ਮੁਗਲਾਂ ਨੂੰ ਕੀਤਾ ਤੇ ਹੁਣ ਇੰਦਰਾ ਗਾਂਧੀ ਦੇ ਖਿਲਾਫ ਹੈ ਮੈਂ ਉਹਨਾਂ ਕਿਹਾ ਤੁਹਾਡਾ ਅਕਾਲ ਤਖਤ ਅਸੀਂ ਢਾਹ ਦੇਣਾ ਇਹਨੂੰ ਖੰਡਰਾਤ ਬਣਾ ਦੇਣਾ ਤੇ ਤੁਹਾਡੀ ਕੌਮ ਨੂੰ ਜਿਹੜਾ ਅਸੀਂ ਸਬਕ ਸਿਖਾਣਾ ਔਰ ਇਹ ਹੁਣ ਇੱਕ ਹਿਸਟਰੀ ਦਾ ਹਿੱਸਾ ਔਰ ਤੁਸੀਂ ਦੇਖੋ ਕਿ ਜਿਨ੍ਹਾਂ ਦੇ ਲਈ ਰੈਸਟ ਆਫ ਇੰਡੀਆ ਦੇ ਲਈ ਕਾਂਗਰਸ ਨੂੰ ਛੱਡ ਦਿਓ ਜੇ ਇੰਦਰਾ ਗਾਂਧੀ ਨੂੰ ਸਿੱਖ ਖਲੋਤੇ ਉਹ ਸਾਰੇ ਸਿੱਖਾਂ ਨੂੰ ਮਾਰਨ ਦੇ ਵਿੱਚ ਪੇਸ਼ ਸੀ। ਅਕਾਲ ਤਖਤ ਦਰਬਾਰ ਸਾਹਿਬ ਦੇ ਹਮਲੇ ਤੇ ਮਠਾਈਆਂ ਵੰਡ ਰਹੇ ਸੀ ਨਵੰਬਰ 84 ਚ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰ ਰਹੇ ਸੀ। ਇਹ ਸਿਲਾ ਦਿੱਤਾ ਉਹਨਾਂ ਨੇ ਔਰ ਜਿਹੜਾ RSS ਔਰ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਜ਼ਿਆਦਤੀਆਂ ਔਰ ਇਹ RSS ਦਾ ਆਪਣਾ ਰੋਲ ਕੀ ਸੀ ਕਿਉਂਕਿ ਉਹਨਾਂ ਨੇ ਕੋਈ ਵਲੰਟੀਅਰ ਗ੍ਰਿਫਤਾਰੀ ਨਹੀਂ ਦਿੱਤੀ ਫੜੇ ਗਏ ਅਰੈਸਟ ਹੋਏ ਪਰ ਜਿਹੜੇ ਗ੍ਰਿਫਤਾਰ ਜਿਹੜੇ ਜੇਲ੍ਹਾਂ 'ਚ ਸੀ ਉਹਨਾਂ ਨੇ ਕਿਵੇਂ ਤਰਲੇ ਕਰਕੇ ਛੁੱਟੇ ਅਟਲ ਬਿਹਾਰੀ ਵਾਜਪਾਈ ਬਿਮਾਰੀ ਦਾ ਬਹਾਨਾ ਬਣਾ ਕੇ ਕਿ ਜੀ ਮੈਂ ਹੁਣ ਵਿਰੋਧ ਨਹੀਂ ਕਰਾਂਗਾ ਮਾਫੀਨਾਮਾ ਦੇ ਕੇ ਨਿਕਲ ਆਇਆ ਔਰ RSS ਲੀਡਰਸ ਦਾ ਕੀ ਰੋਲ ਸੀ ਇਹ ਇਹਨਾਂ ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ 2000 ਦੇ ਵਿੱਚ ਪ੍ਰਿੰਟ ਦੇ ਕੁਇੰਟ ਦੇ ਵਿੱਚ ਛਪਿਆ ਆਰਟੀਕਲ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਉਹਨੇ ਕਿਹਾ ਇਟ ਇਜ਼ ਔਨ ਰੈਕਰਡ ਐਂਡ ਇਨ ਦਾ ਮਹਾਰਾਸ਼ਟਰ ਅਸੈਂਬਲੀ ਪ੍ਰੋਸੀਡਿੰਗਸ that then RSS chief Bala Sahib Deoras wrote several apology letters to Indira Gandhi from inside the Yarwada jail in Pune, disassociating RSS from JP-led movement and offering to work for the infamous 20-point program. She didn't reply to any of his letters. Mr. Vajpayee also wrote apology letters to Indira Gandhi and she had obliged him. ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਵਾਜਪਾਈ ਨੇ ਵੀ ਮਾਫੀਨਾਮਾ ਲਿਖਿਆ ਇੰਦਰਾ ਗਾਂਧੀ ਨੇ ਉਹਨੂੰ ਛੱਡ ਦਿੱਤਾ ਇਹ ਬਾਲਾ ਸਾਹਿਬ ਦਿਓਰਸ ਜਿਹੜਾ ਇਹਨੇ ਕਈ ਚਿੱਠੀਆਂ ਲਿਖੀਆਂ ਕਿ ਜੀ ਅਸੀਂ ਤੇਰੇ 20 ਪੁਆਇੰਟ ਪ੍ਰੋਗਰਾਮ ਦੀ ਹਮਾਇਤ ਕਰਦੇ ਹਾਂ ਤੂੰ ਮਹਾਨ ਲੀਡਰ ਹੈ ਇਹ ਉਹ ਪਰ ਉਹਨੇ ਜਿਹੜਾ ਇਹਦੀ ਗੱਲ ਨਹੀਂ ਸੁਣੀ ਫਿਰ ਉਹਨੇ ਕਿਹਾ ਕਿ ਭਾਈ ਇਹਨਾਂ ਨੇ ਬਿਟਰੇ ਕੀਤਾ ਜੈ ਪ੍ਰਕਾਸ਼ ਨਾਰਾਇਣ ਨੂੰ ਵੀ ਮੂਵਮੈਂਟ ਨੂੰ ਵੀ
ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਸਾਰੇ ਦਾ ਨਤੀਜਾ ਕਿ ਇਸ ਸਾਰੇ ਚੋਂ ਆਰਐਸਐਸ ਜਿਹੜਾ ਇਹਦਾ ਮੂੰਹ ਕਾਲਾ, ਇਹ ਸੁਬਰਾਮਨਿਅਮ ਸਵਾਮੀ ਕਹਿ ਰਿਹਾ ਕਿ ਭਾਈ ਇਹ ਸਾਰਾ ਹੋਇਆ। ਔਰ ਮੇਰੇ ਕੋਲੋਂ ਲੈਟਰਸ ਵੀ ਨੇ ਜਿਹੜੇ ਦਿਓਰਸ ਨੇ ਲਿਖੇ, ਉਹਨਾਂ ਦੀ ਐਗਜ਼ੈਕਟ ਮੈਂ ਵਰਜਨ ਕੱਢੀ ਹੈ, ਪਰ ਮੈਂ ਘੜੀਵਾਲ ਦੇਖ ਰਿਹਾ, ਮੈਂ ਇਹਨਾਂ ਨੂੰ ਬਹੁਤੀ ਅਹਿਮੀਅਤ ਵੀ ਨਹੀਂ ਦੇਣਾ ਚਾਹੁੰਦਾ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਭਾਈ ਕਿਵੇਂ ਜੇ ਚੀਨ ਤੋਂ ਜੁੱਤੀਆਂ ਖਾ ਕੇ ਕਹਿ ਰਹੇ ਨੇ कि जी ना वो आए ना हमारा कुछ इलाका लिया, हम तो जीते हैं, जीत गए। ਜਿਹੜਾ ਆਰਐਸਐਸ ਸਰੈਂਡਰ ਕਰ ਰਿਹਾ ਹੈ, ਇੰਦਰਾ ਗਾਂਧੀ ਤੋਂ ਮਾਫੀਨਾਮਾ ਦੇ ਕੇ ਬਾਹਰ ਆ ਰਹੇ ਨੇ, ਉਹ ਕਹਿ ਰਹੇ ਨੇ ਦੇਖੋ ਅਸੀਂ ਕਿਵੇਂ ਐਮਰਜੈਂਸੀ ਦੀਆਂ ਜ਼ਿਆਦਤੀਆਂ ਦੇ ਖਿਲਾਫ ਖਲੋਤੇ, ਔਰ ਸਾਡਾ ਆਰਐਸਐਸ ਦਾ ਸੰਘਰਸ਼ ਕਿਵੇਂ ਜਿਹੜਾ ਉਹਨੇ ਹੀ ਐਮਰਜੈਂਸੀ ਨੂੰ ਤੋੜਿਆ। ਮੈਂ ਈਵਨ ਵਿਕੀਪੀਡੀਆ ਦੇ ਉੱਤੇ ਦੇਖ ਰਿਹਾ ਸੀ ਕਿ ਕ੍ਰੈਡਿਟ ਆਰਐਸਐਸ ਨੂੰ ਦਿੱਤਾ। ਇੱਕ ਲਾਈਨ ਹੈ ਜੀ, ਪੰਜਾਬ ਦੇ ਅਕਾਲੀਆਂ ਨੇ ਵੀ ਜਿਹੜਾ ਉਹ ਇਸ ਦੇ ਉੱਤੇ ਜਿਹੜਾ ਇੱਕ ਪ੍ਰੋਟੈਸਟ ਕੀਤਾ। ਕੋਈ ਤੁਹਾਨੂੰ ਇਹਨਾਂ ਦੇ ਲਿਟਰੇਚਰ 'ਚ ਨਹੀਂ ਮਿਲੇਗਾ ਕਿ ਅਕਾਲੀਆਂ ਦਾ ਮੋਰਚਾ, ਸਿੱਖਾਂ ਦਾ ਮੋਰਚਾ 21 ਮਹੀਨੇ ਚੱਲਿਆ, ਜਿੰਨੀ ਦੇਰ ਐਮਰਜੈਂਸੀ ਰਹੀ, 40,000 ਵਲੰਟੀਅਰ ਉਹਨਾਂ ਨੇ ਗ੍ਰਿਫਤਾਰੀ ਦਿੱਤੀ। ਔਰ ਈਵਨ ਅਬਵ ਆਲ ਉਹਨਾਂ ਨੇ ਆਪਣੀ ਆਜ਼ਾਦੀ ਜਿਹੜੀ ਪੰਜਾਬ ਦੀ, ਉਹਨਾਂ ਨੂੰ ਪਲੇਟਰ ਦੇ ਉੱਤੇ ਰੱਖ ਕੇ ਇਹ ਜਿਹੜੀ ਹੈ ਸਰੂਪਨਖਾ ਦੀ ਭੈਣ ਦੇ ਰਹੀ ਸੀ। ਬਾਅਦ 'ਚ ਸਰੂਪਨਖਾ ਦਾ ਤਾਂ ਪਤਾ ਨਹੀਂ ਲక్ష్మణ ਨੇ ਨੱਕ ਵੱਢਿਆ ਕਿ ਨਹੀਂ ਵੱਢਿਆ, ਪਰ ਇਸ ਇੰਦਰਾ ਗਾਂਧੀ ਦਾ ਅੰਤ ਵੀ ਫਿਰ ਸਾਡੇ ਯੋਧਿਆਂ ਸ਼ਹੀਦ ਬਿਆਨ ਸਿੰਘ, ਸ਼ਹੀਦ ਸਤਵੰਤ ਸਿੰਘ ਨੇ ਕੀਤਾ। ਲੇਕਿਨ ਤੁਸੀਂ ਅੱਜ ਤੱਕ ਦੇਖੋਗੇ ਉਹ ਨਰਿੰਦਰ ਮੋਦੀ ਹੋਏ, ਉਹਨਾਂ ਦੀ ਸਾਰੀ ਕੈਬਨਿਟ ਦਾ ਕੋਈ ਵੀ, ਉਹ ਰਾਜੀਵ ਗਾਂਧੀ ਦੇ ਖਿਲਾਫ ਬੋਲਣਗੇ ਬੋਫਰਸ ਦੇ ਬਹਾਨੇ। ਰਾਹੁਲ ਗਾਂਧੀ ਨੂੰ ਹੁਣ ਕਹਿ ਰਹੇ ਨੇ ਜੀ ਤੁਸੀਂ ਚੀਨ ਤੋਂ ਪੈਸੇ ਲੈ ਰਿਹਾ ਇਸ ਰਾਜੀਵ ਗਾਂਧੀ ਫਾਊਂਡੇਸ਼ਨ ਲਈ, ਪਰ ਕੋਈ ਲਫ਼ਜ਼ ਇੰਦਰਾ ਗਾਂਧੀ ਦੇ ਖਿਲਾਫ ਇੰਡੀਵਿਜੂਅਲੀ ਅਦਰ ਦੈਨ ਕਿ ਜੀ ਜ਼ਿਆਦਤੀਆਂ ਐਮਰਜੈਂਸੀ 'ਚ ਹੋਈਆਂ ਔਰ ਅਸੀਂ ਲੜੇ। ਤੁਸੀਂ ਕਿੱਥੋਂ ਲੜੇ ਭਾਈ? ਤੁਹਾਡੇ ਤਾਂ ਜਿਹੜੇ ਨੇ ਮਾਫੀਨਾਮੇ ਨੇ ਉਹ ਨੋ ਨੇ ਕਿ ਭਾਈ ਤੁਸੀਂ ਕੀ ਕੀਤਾ, ਪਰ ਇਹਨੂੰ ਕਹਿੰਦੇ ਨੇ ਕਿ ਭਾਈ ਝੂਠ ਇੰਨਾ ਵੱਡਾ ਬੋਲੋ ਕਿ ਜਿਹੜਾ ਵਿਕਦਾ ਹੈ ਜਿੰਨਾ ਵੱਡਾ ਬੋਲੋ। ਔਰ ਲੋਕ ਵੀ ਕਹਿੰਦੇ ਨੇ ਵੀ ਇਹ ਝੂਠ ਕਿਵੇਂ ਹੋ ਸਕਦਾ ਹੈ, ਤੇ ਅਸੀਂ ਸੱਤਵਾਦੀ ਹੁੰਦਿਆਂ ਹੋਇਆਂ ਵੀ ਜ਼ੁਲਮ ਦੇ ਖਿਲਾਫ ਖਲੋਣ ਵਾਲੇ, ਇਹਨਾਂ ਨੂੰ ਐਮਰਜੈਂਸੀ ਦੀਆਂ ਸ਼ੈਕਲ ਚੋਂ ਆਜ਼ਾਦ ਕਰਨ ਵਾਲੀ ਸਿੱਖ ਕੌਮ ਅੱਜ ਵੀ ਆਤੰਕਵਾਦੀ ਹੈ, ਅਲਗਾਵਵਾਦੀ ਹੈ, ਉਗਰਵਾਦੀ ਹੈ। ਤੇ ਜੇ ਅਜੇ ਵੀ ਸਾਡੇ ਭਰਾਵਾਂ ਭੈਣਾਂ ਨੂੰ ਸਮਝ ਨਹੀਂ ਹੈ ਕਿ ਸਾਡਾ ਦੁਸ਼ਮਣ ਕੀ ਹੈ, ਇਹ ਚਾਣਕਿਆ ਦੇ ਪੁੱਤਰ ਕਿਸ ਹੱਦ ਤੱਕ ਜਾ ਕੇ ਇਹ ਜਿਹੜੇ ਨੇ ਸਾਮ ਦਾਮ ਦੰਡ ਭੇਦ ਦੇ ਹਥਿਆਰ ਇਸਤੇਮਾਲ ਕਰਦੇ ਨੇ, ਫਿਰ ਇਸ ਬਾਰੇ ਤਾਂ ਬਾਬਾ ਕਬੀਰ ਫਰਮਾ ਗਏ ਨੇ, ਕਬੀਰ ਸਤਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਕਿ ਭਾਈ ਗੁਰੂ ਵੀ ਸਾਡਾ ਪੂਰਾ ਹੈ, ਰੱਬ ਵੀ ਨਿਆਂ ਕਰਨ ਵਾਲਾ ਹੈ, ਅਦਲ ਕਰਨ ਵਾਲਾ ਹੈ, ਪਰ ਜੇ ਅਸੀਂ ਆਪਣੀ ਅਕਲ ਤੋਂ ਕੰਮ ਨਹੀਂ ਲੈਣਾ, ਅਸੀਂ ਅੱਖਾਂ ਬੰਦ ਕਰਕੇ ਇੱਕ ਡੰਪ ਡਰਿਵਨ ਕੈਟਲ ਦੀ ਤਰ੍ਹਾਂ ਰਾ ਮਟੀਰੀਅਲ ਹੀ ਬਣਨਾ। ਉਹ ਜੰਗਾਂ 'ਚ ਬਣਾ ਲੈਣ, 2 ਵਰਲਡ ਵਾਰ 'ਚ ਅੰਗਰੇਜ਼ ਬਣਾਉਂਦੇ ਰਹੇ। ਹੁਣ ਵੀ ਕੱਲ ਸਾਡੇ ਇੱਕ ਵੀਰ ਨੇ ਕੈਲੀਫੋਰਨੀਆ ਤੋਂ, ਉਹਨਾਂ ਨੇ ਕਿਹਾ ਕਿ ਜੀ ਕੋਈ ਅਪੀਲ ਕਰੋ, ਲਿਜਾ ਕੇ ਸਿੱਖ ਰੈਜੀਮੈਂਟ ਉਹਨਾਂ ਖੜੀ ਕਰ ਦਿੱਤੀ ਹੈ ਲਦਾਖ ਦੇ ਉੱਤੇ। ਮੈਂ ਕਿਹਾ ਜੀ ਇਹਨਾਂ ਦੀ ਤਾਂ ਇੰਨੀ ਦਿਲਵਦੀ ਹੈ, ਜੇ ਸਿੱਖਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਬਿਹਾਰ ਰੈਜੀਮੈਂਟ ਜਿਹਦੇ 20 ਜਵਾਨ ਮਾਰੇ ਗਏ, ਜਿਨ੍ਹਾਂ 'ਚ 4 ਸਿੱਖ ਨੇ। ਕੱਲ ਕੁਦਰਤੀ ਇੱਕ ਵੀਡੀਓ ਮੈਂ ਦੇਖੀ ਕਿ ਹਿਸਟਰੀ ਆਫ ਬਿਹਾਰ ਰੈਜੀਮੈਂਟ, ਹਾਲਾਂਕਿ ਬਿਹਾਰ ਰੈਜੀਮੈਂਟ ਦੇ ਵਿੱਚ ਮਰਨ ਵਾਲੇ ਬਿਹਾਰੀ ਜਿਹੜੇ ਨੇ ਉਹ 3 ਜਾਂ 4 ਹੀ ਨੇ, 3 ਨੇ, ਨਾ ਉਹਦਾ ਬਿਹਾਰ ਰੈਜੀਮੈਂਟ ਹੈ ਪਰ ਉਹ ਬਿਹਾਰੀ ਨਹੀਂ ਨੇ। ਤੇ ਮੋਦੀ ਜਿਹਨੇ ਬਿਹਾਰ ਦੀਆਂ ਵੋਟਾਂ ਲੈਣੀਆਂ, ਉਹ ਕਹਿ ਰਿਹਾ ਮੈਂ ਨਮਨ ਕਰਤਾ ਹੂੰ ਬਿਹਾਰ ਕੇ ਬਹਾਦਰ ਯੋਧਾओं ਕੋ। ਉਹ ਦੂਜਿਆਂ ਨੇ ਪੁੱਛਿਆ ਮੀਡੀਆ ਨੇ, ਉਹ ਜਿਹੜਾ ਉਹਦੇ ਚ ਲੈਫਟੀਨੈਂਟ ਕਰਨਲ ਮਰਿਆ ਉਹ ਤੇਲੰਗਾਨਾ ਦਾ ਹੈ, ਤਮਿਲਨਾਡੂ ਦੇ 2 ਨੇ, 4 ਸਿੱਖ ਮੁੰਡੇ ਨੇ ਪੰਜਾਬ ਦੇ, ਕਿਹੜੇ ਬਿਹਾਰੀ। ਲੇਕਿਨ ਮੈਂ ਜਿਹੜੀ ਗੱਲ ਕਹਿਣ ਲੱਗਾ ਕਿ ਕਿਸੇ ਨੇ ਫਿਰ ਉਹ NDTV ਦਿਖਾ ਰਿਹਾ ਕਿ ਬਿਹਾਰ ਰੈਜੀਮੈਂਟ ਦੇ ਕਿਹੜੇ ਬਹਾਦਰੀ ਦੇ ਕਾਰਨਾਮੇ ਨੇ, ਔਰ ਉਹਨਾਂ ਨੇ ਕਿਹਾ ਕਿ ਜੀ ਕਿਸ ਤਰ੍ਹਾਂ ਇਹਨੇ ਉਹਨੇ ਸ਼ੌਰਿਆ ਚੱਕਰ ਲਏ, ਇਹਨੇ ਸੈਨਾ ਮੈਡਲ ਲਏ, ਫਲਾਣੀ ਥਾਂ ਸਾਡੀ ਪਲਟਨ ਗਈ। ਔਰ ਦਰਬਾਰ ਸਾਹਿਬ ਦਿਖਾ ਕੇ ਕਿ ਸਭ ਤੋਂ ਪਹਿਲਾਂ ਆਪਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਵਾਲੀ ਸਾਡੀ ਬਿਹਾਰ ਰੈਜੀਮੈਂਟ। ਜੇ ਹੁਣ ਵੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਸੇ ਬਿਹਾਰ ਰੈਜੀਮੈਂਟ ਜਿਹਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਸਾਡੇ ਸਿੱਖ ਜਵਾਨ ਉਹਦੇ 'ਚ ਭਰਤੀ ਹੋਏ, ਔਰ ਉਹਨੂੰ ਜਿਹੜਾ ਅੱਜ ਕ੍ਰੈਡਿਟ ਦੇਣ ਲੱਗਿਆ ਸ਼ਹੀਦ ਔਰ ਇਹ ਉਹ ਜਿਹੜੇ ਨੇ, ਇਹ ਕਹਿ ਕੇ ਤੁਹਾਨੂੰ ਇਹ ਲੱਗਦਾ ਕਿ ਭਾਈ ਇਹ ਜਿਹੜੇ ਤੁਹਾਡੇ ਆਪਣੇ ਗੁਰੂ ਘਰ ਦੇ ਉੱਤੇ ਹਮਲਾਵਰ ਲੋਕ ਨੇ, ਤੁਸੀਂ ਇਹਨਾਂ ਦੀਆਂ ਫੌਜਾਂ 'ਚ ਜਾ ਕੇ ਸਰਵ ਕਰੋਗੇ? ਇਹ ਸਾਡੇ ਲਈ ਵੀ ਇੱਕ ਸੋਚਣ ਔਰ ਵਿਚਾਰਨ ਦੀ ਘੜੀ ਹੈ। ਅਦਰਵਾਈਜ਼ ਫਿਰ ਕੱਲ ਨੂੰ ਜਿਵੇਂ ਅਕਸਰ ਇਹ ਕਿਹਾ ਜਾਂਦਾ ਹੈ
ਸਾਡੇ ਬਾਰੇ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਘੱਟੋ ਘੱਟ ਇਸ ਵਾਰ ਅਸੀਂ ਇਸ ਅਖਾਣ ਨੂੰ ਗਲਤ ਸਾਬਤ ਕਰੀਏ ਕਿ ਕਿਸੇ ਹੋਰ ਤੇ ਟੁਕਦਾ ਹੋਏਗਾ, ਹਰ ਵਾਰ ਸਿੱਖਾਂ ਤੇ ਨਹੀਂ ਟੁਕ ਸਕਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।